लो भी सजनों ते मित्रों बेलियो भुल भुलेखे प्रोग्राम के नाल भुलेखा टीवी के उत्ते मैं जनाब अली असगर अली चिश्ती ते भला मैं कित्थे मौजूद हाँ। अज असी मौजूद है जनाब मिंटो पार्क दे विच। इनू नवा नाम इहदा ग्रेटर इकबाल पार्क भी है। तो जनाब अली साडे पिछे तुसीं वेख रहे हो वो सामने तुहानूं यादगार यानी मनारे पाकिस्तान भी नज़र आ रहा है। तो 23 मार्च भी नज़दीक आ रहा है। तो असीं सोचिया कि उन्हां लोगों को जाइए तो उन्होंने पूछिए कि यार 23 मार्च नूं होया की सी ते यह जिहड़ी यादगार है ये काहदी यादगार है, सानूं की याद आउंदी है। आओ जरा लोगों को पुछने ते नाले जानने कि उन्होंने इस बारे की पता है। आ जाओ। ना की है जी तुहाडा? मुरीद काज़म साहब ये दसो कि ਉਹ ਜਿਹੜਾ ਮਨਾਰੇ ਪਾਕਿस्तान है ਉਹਨੂੰ ਤੁਸੀਂ ਕੀ ਕਹਿੰਦੇ ਹੋ? ਮਨਾਰੇ ਪਾਕਿस्तान ਕਹਿੰਦੇ ਆ, ਯਾਦਗਾਰ ਵੀ ਕਹਿੰਦੇ ਆ। ਅੱਛਾ ਯਾਦਗਾਰ, ਇਹ ਕਿਹੜੀ ਚੀਜ਼ ਦੀ ਯਾਦਗਾਰ ਹੈ? ਇਹ ਪਾਕਿस्तान ਦੇ ਬਣਾਉਣ ਦੀ। ਹਾਂਜੀ। ਇੱਥੇ ਕੀ ਹੋਇਆ ਸੀ? ਇੱਥੇ ਪਾਕਿस्तान ਬਣਿਆ ਸੀ ਨਾ ਜਿਸ ਵੇਲੇ ਦੇ ਯਾਦਗਾਰ ਬਣਾਉਣ ਦੀ ਖਾਤਰ ਜਿਹੜਾ ਇਹ ਤਾਮੀਰ ਕੀਤਾ ਗਿਆ ਹੈ ਵੀ ਇਹ ਇੱਕ ਨਿਸ਼ਾਨੀ ਜ਼ਿੰਦਗੀ ਦਾ ਜਿਹੜਾ ਨਾ ਸਾਡੀ ਮਹਿਫੂਜ਼ ਰਹੇ। ਅੱਛਾ ਇਹ ਪਾਕਿस्तान ਦੀ ਨਿਸ਼ਾਨੀ ਹੈ। ਹਾਂਜੀ। ਇੱਥੇ ਹੋਰ ਕੁਝ ਨਹੀਂ ਹੋਇਆ? ਹੋਰ ਕੁਝ ਹੋਇਆ ਤੇ ਮੈਨੂੰ ਨਹੀਂ ਪਤਾ। ना की अपना? मोहम्मद अमजद साहब ये दसो कि यह जो मनारे पाकिस्तान है एक आदि यादगार है? यादगार है अपना पाकिस्तान की यादगार है। पाकिस्तान बना था यहाँ, पाकिस्तान इतने बनया सी मतलब यहाँ जमा हुए थे यादगार पे। कह देता मोहम्मद इतने सारे जमा हुए सन? जी। अच्छा यादगार है, यहीं पे जमा हुए थे, यहीं से शुरुआत हुई। पाकिस्तान बनने की शुरुआत इत्थों हुई सी। अच्छा इत्थे इत्थे काहदा इकट्ठ होया सी, की होया सी, कोई याद नहीं? नहीं ਅਸੀਂ ਆਹੀ ਪਤਾ ਕਰ ਰਹੇ ਹਾਂ ਕਿ 23 ਮਾਰਚ ਨੂੰ ਹੋਇਆ ਕੀ ਸੀ। ਇਹ ਵੇਖੋ ਸਾਡੇ ਨਾਲ ਮੌਜੂਦ ਨੇ ਜਨਾਬ, ਕੀ ਨਾਮ ਆਪਣਾ? ਨਸੀਰ ਹੈ। ਨਸੀਰ ਸਾਹਿਬ ਇਹ ਦੱਸੋ ਕਿ 23 ਮਾਰਚ ਨੂੰ ਕੀ ਹੋਇਆ ਸੀ? ਹੈ ਨਹੀਂ ਪਤਾ ਸਰ। ਅੱਛਾ ਇਹ ਦੱਸੋ ਇਹ ਜਿਹੜੀ ਯਾਦਗਾਰ ਹੈ ਕਾਹਦੀ ਯਾਦਗਾਰ ਹੈ? ਸਰ ਮਨਾਰੇ ਪਾਕਿस्तान ਬਣੇ। ਇਹ ਮਨਾਰੇ ਪਾਕਿस्तान ਇੱਥੇ ਕੀ ਹੋਇਆ ਸੀ? ਇੱਥੇ ਸ਼ਹੀਦ ਹੋਏ ਸੀ ਬੰਦੇ। ਸਹੀ ਕਿੰਨੇ ਕੁ ਬੰਦੇ ਸ਼ਹੀਦ ਹੋ ਗਏ ਸੀ? ਕਾਫੀ ਜ਼ਿਆਦਾ ਹੋਏ ਸੀ। ਕਿਉਂ ਸ਼ਹੀਦ ਹੋਏ ਸੀ? ਕੋਈ ਲੜਾਈ ਹੋਈ ਸੀ? ਹਾਂਜੀ ਸਰ। ਕਿਹਦੇ ਨਾਲ? ਸਰ ਇਹ ਮਨਾਰੇ ਪਾਕਿस्तान ਬਣਨ ਦੀ ਵਜ੍ਹਾ ਉਸ ਤੋਂ ਪਹਿਲੇ। ਮਨਾਰੇ ਪਾਕਿस्तान ਬਣਨ ਤੋਂ ਪਹਿਲੇ? ਹਾਂਜੀ। ਅੱਛਾ ਕਿਹਨਾਂ ਨੇ ਸ਼ਹੀਦ ਕੀਤੇ ਸਨ? ਸਾਡਾ ਨਹੀਂ ਪਤਾ। ਇਹ ਮਤਲਬ ਹਿੰਦੂਆਂ ਦੀ ਤੇ ਮੁਸਲਮਾਨਾਂ ਦੀ ਲੜਾਈ ਹੋਈ ਸੀ ਜਾਂ ਅੰਗਰੇਜ਼ਾਂ ਦੀ ਤੇ ਮੁਸਲਮਾਨਾਂ ਦੀ ਲੜਾਈ ਹੋਈ ਸੀ? ਤੇ ਮੁਸਲਮਾਨਾਂ ਦੀ ਹੋਈ ਸੀ। ਅੱਛਾ ਹਿੰਦੂ ਤੇ ਮੁਸਲਮਾਨ ਆਪਸ ਵਿੱਚ ਲੜ ਪਏ ਸਨ ਤੇ ਇੱਥੇ ਬੰਦੇ ਸ਼ਹੀਦ ਹੋ ਗਏ ਸਨ। ਤੇ ਉੱਥੇ ਯਾਦਗਾਰ ਕਿਹਨੇ ਬਣਾਈ? ਮਜ਼ਦੂਰਾਂ ਨੇ ਬਣਾਈ ਹੈ। हम कराची से हैं दरअसल। अच्छा ਤੁਸੀਂ कराची ਆਏ ਹੋ, ਤੁਹਾਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ? पंजाबी बोलनी नहीं आती हमें। ਅੱਛਾ ਪੰਜਾਬੀ ਸਮਝ ਲੈਂਦੇ ਹੋ? हाँ हल्की हल्की समझ लेंगे। ਅੱਛਾ ਇਹ ਦੱਸੋ ਕਿ ਇਹ ਇੱਥੇ ਕੀ ਹੋਇਆ ਸੀ? इतने मीनार पाकिस्तान जहन में तो नहीं है खैर, लेकिन ये कि क्या होया था भाई? ਇਹ ਯਾਦਗਾਰ ਇੱਥੇ ਕਿਉਂ ਬਣੀ ਹੈ? ये क्यों बनी है? हाँ। ये वैसे कायदर ने हमारे लिए निशानी छोड़ी है। ਭਾਈ ਜੀ ਇਹ ਦੱਸੋ ਕਿ ਇਹ ਜਿਹੜੀ ਯਾਦਗਾਰ ਹੈ ਇਹਦੇ ਬਾਰੇ ਤੁਸੀਂ ਕੀ ਜਾਣਦੇ ਹੋ? ਅਸੀਂ ਇਹ ਜਾਣਦੇ ਵੀ ਸਾਨੂੰ ਨਹੀਂ ਪਤਾ ਵੀ ਇਹ ਕਿਉਂ ਬਣਾਇਆ ਗਿਆ। ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂ ਬਣਾਇਆ? ਨਹੀਂ ਕੋਸ਼ਿਸ਼। ਇਹ ਕਦੋਂ ਕਦਾ ਬਣਿਆ ਹੈ? ਇਹਨੂੰ ਹੋ ਗਏ 75 ਸਾਲ। ਪਹਿਲੇ ਹੈਗੇ ਸਨ ਮਿੰਚਨਾਬਾਦ ਬਾਈ ਚੱਕ ਦੇ, ਠੀਕ ਹੈ। ਉੱਥੇ ਇੱਕ ਛੋਟਾ ਜਿਹਾ ਮਨਾਰ ਬਣਿਆ ਹੋਇਆ ਸੀ। ਉਹਨੂੰ ਦੇਖਦੇ ਤੇ ਫਿਰ ਇਹਨਾਂ ਦਾ ਧਿਆਨ ਇਧਰ ਆ ਗਿਆ ਕਿ ਹੋ ਸਕਦਾ ਹੈ ਇਹ ਮਨਾਰ ਉੱਥੋਂ ਹੀ ਚੁੱਕ ਕੇ ਲੈ ਕੇ ਆਏ। ਮਿੰਚਨਾਬਾਦ ਤੋਂ? ਸਹੀ ਕਹਿ ਰਿਹਾ। ਅੱਛਾ ਤੇ ਇਹ ਕਿਉਂਕਿ ਇਹਨਾਂ ਨੂੰ ਖਿਆਲ ਆਉਂਦਾ ਹੈ, ਯਾਦ ਆਉਂਦੀ ਕਿ ਸਾਡੇ ਪਿੰਡ ਵੀ ਇਹਦੇ ਨਾਲ ਹੈਗਾ ਸੀ, ਭਾਵੇਂ ਉਹ ਲੱਕੜਾਂ ਦਾ ਬਣਿਆ ਸੀ, ਇਹਦੇ ਤੇ ਪੈਸੇ ਲੱਗੇ। ਅੱਛਾ ਤੁਸੀਂ ਇਹ ਦੱਸੋ ਕਰਾਰਦਾਦ ਕਿਹਨੇ ਪੇਸ਼ ਕੀਤੀ ਸੀ? 23 ਮਾਰਚ ਨੂੰ ਕੀ ਹੋਇਆ ਸੀ? अच्छा वो कितने हुई सी? वो लाहौर नहीं हुई थी। किहड़ी जगह पे? वो मेरा कोई पार्क था उसमें या कोई वो था। 23 मार्च ਨੂੰ ਕੀ ਹੋਇਆ ਸੀ, ਕੋਈ ਪਤਾ ਹੈ? 23 ਮਾਰਚ ਨੂੰ ਪਾਕਿस्तान करारदाद मंजूर हुई थी। ਉਹ ਕਿੱਥੇ ਹੋਈ ਸੀ? लाहौर में। ਕਿਹੜੀ ਜਗ੍ਹਾ ਤੇ? ਇਹ ਯਾਦਗਾਰ ਕਿਉਂ ਬਣੀ ਹੈ ਇੱਥੇ? यादगार है 23 मार्च 1940 में ਇੱਥੇ ਖਤਾਬ ਹੋਇਆ ਸੀ। ਅੱਛਾ ਤੇ ਉਹਨੇ ਯਾਦ ਆ ਸੁਣਾਣੇ ਬਣਾਏ ਸੀ। ਇਹ ਕਦੋਂ ਕਦਾ ਬਣਿਆ ਇੱਥੇ? ਉਹ ਸਾਡੀ ਦੀ ਗੱਲ ਉਸ ਤੋਂ ਥੋੜੇ ਹਫ਼ਤੇ ਬਾਅਦ ਹੀ ਬਣਿਆ ਹੋਣਾ।
ਤਜਰਬਾ? ਤੁਹਾਡਾ ਨਾਂ ਕੀ ਹੈ? शाजिया रानी ਅੱਛਾ ਸ਼ਾਜ਼ੀਆ ਰਾਣੀ, ਤੁਸੀਂ ਉਹੀ ਹੋ ਜਿਹੜੇ ਗਾਣੇ ਵੀ ਗਾਉਂਦੇ ਹੋ, ਸਿੰਗਰ ਵੀ ਹੋ? जी बिल्कुल हो यहाँ ਅੱਛਾ ਮਾਸ਼ਾਅੱਲਾ। ਲੋ ਜੀ ਸਾਡੇ ਨਾਲ ਫਨਕਾਰਾ ਮੌਜੂਦ ਨੇ। ਸ਼ਾਜ਼ੀਆ ਰਾਣੀ, ਤੁਹਾਡਾ ਕੀ ਨਾਂ ਹੈ? उमा चौधरी ਹੁਮਾ ਚੌਧਰੀ, ਤੁਸੀਂ ਵੀ ਗਾਣੇ ਗਾਉਂਦੇ ਹੋ ਨਾ? ਲੋ ਜੀ ਦੋਵੇਂ ਫਨਕਾਰ ਸਾਨੂੰ ਮਿਲ ਗਏ ਨੇ, ਇਹਨਾਂ ਨੂੰ ਤਾਂ ਲਾਜ਼ਮੀ ਪਤਾ ਹੋਏਗਾ। ਇਹ ਦੱਸੋ ਕਿ 23 ਮਾਰਚ ਨੂੰ ਕੀ ਹੋਇਆ ਸੀ? 23 ਮਾਰਚ ਨੂੰ ਕਰਾਰਦਾਰੇ ਪਾਕਿਸਤਾਨ ਜਿਹੜਾ ਸੀ ਨਾ ਉਹ ਮਨਜ਼ੂਰ ਹੋਇਆ ਸੀ। ਕਿੱਥੇ? ਇਹ ਨਹੀਂ ਮੈਨੂੰ ਪਤਾ ਹੁਣ ਕੀ ਹੋਇਆ ਸੀ। ਅੱਛਾ ਤੁਸੀਂ ਦੱਸੋ 23 ਮਾਰਚ ਨੂੰ ਕੀ ਹੋਇਆ ਸੀ? ਨਹੀਂ ਪਤਾ ਨਹੀਂ ਪਤਾ? ਅੱਛਾ ਇਹ ਦੱਸੋ ਬਈ ਇਹ ਯਾਦਗਾਰ ਵੇਖ ਕੇ ਸਾਨੂੰ ਕੀ ਯਾਦ ਆਉਂਦਾ ਹੈ? ਨਹੀਂ ਇਹਦਾ ਮਤਲਬ ਇਹ ਕਿ ਅਸੀਂ ਆਜ਼ਾਦ ਮੁਲਕ ਹੋਏ ਸਾਂ ਤੇ ਉਹਦੀ ਯਾਦ ਦੇ ਵਿੱਚ ਯਾਦਗਾਰ ਬਣਾਇਆ ਗਿਆ ਸੀ ਕਿ ਵੀ ਲੋਕਾਂ ਨੂੰ ਯਾਦ ਰਵੇ ਕਿ ਅਸੀਂ ਆਜ਼ਾਦ ਆ। ਅੱਛਾ ਕਦੋਂ ਬਣਾਇਆ ਗਿਆ ਸੀ, ਕੋਈ ਪਤਾ ਹੈ? 1947 ਹਾਂਜੀ 14 ਅਗਸਤ 1947 14 ਅਗਸਤ 1947 ਨੂੰ ਯਾਦਗਾਰ ਬਣੀ ਸੀ? ਨਹੀਂ ਯਾਦਗਾਰ ਨਹੀਂ ਹਾਂ। ਪਾਕਿਸਤਾਨ ਨਹੀਂ ਇਹ ਯਾਦਗਾਰ ਕਦੋਂ ਬਣੀ ਸੀ? ਇਹ ਜਿਹੜੀ ਯਾਦਗਾਰ ਹੈ ਕਦੋਂ ਬਣੀ ਸੀ? ਇਹ ਤਾਂ ਉਸ ਤੋਂ ਬਾਅਦ ਬਣੀ ਸੀ ਨਾ, ਉਸ ਤੋਂ ਬਾਅਦ ਬਣੀ ਸੀ, ਲੇਕਿਨ ਇਹ ਨਹੀਂ ਯਾਦ ਕਿ ਕਿਹੜੀ ਡੇਟ ਹੈਗੀ ਸੀ। ਅੱਛਾ ਇੱਥੇ ਕੀ ਹੋਇਆ ਸੀ, ਇੱਥੇ ਕਿਉਂ ਬਣਾਈ ਹੈ ਯਾਦਗਾਰ? ਇਹ ਹੁਣ ਮੈਂ ਪੁੱਛ ਕੇ ਆਨੀ ਆ ਫਿਰ ਜਿਨ੍ਹਾਂ ਨੇ ਬਣਾਈ ਸੀ, ਕਿਉਂਕਿ ਮੈਨੂੰ ਤਾਂ ਯਾਦ ਨਹੀਂ ਹੈਗਾ ਨਾ, ਇਤਨਾ ਨੌਲੇਜ ਹੈ। ਇਹ ਮੈਂ ਪੁੱਛ ਕੇ ਦੱਸਾਂਗੀ ਫਿਰ ਜਿੰਨੇ ਬਣਾਈ ਹੈ ਉਹਨਾਂ ਕੋਲੋਂ, ਪਤਾ ਨਹੀਂ ਜ਼ਿੰਦਾ ਹੈਗਾ ਕਿ ਮਿਸਤਰੀਆਂ को पूछना पड़ेगा। ਮਿਸਤਰੀਆਂ ਨੂੰ ਪੁੱਛਣਾ और जाहिर है ਉਹਨਾਂ ਕੋਲ ਹੀ ਪੁੱਛਣਾ ਪਏਗਾ ਫਿਰ। 23 ਮਾਰਚ ਨੂੰ ਕੀ ਹੋਇਆ ਸੀ? 23 ਮਾਰਚ ਨੂੰ ਕਰਾਰਦਾਰ ਮਨਜ਼ੂਰ ਹੋਈ ਸੀ। ਕਿਹੜੀ? ਪਾਕਿਸਤਾਨ ਦੀ। ਕਿੱਥੇ? ਮਿੰਟੋ ਪਾਰਕ मिंटो पार्क में। ਕਿਹਨੇ ਪੇਸ਼ ਕੀਤੀ ਸੀ? उसने क्या कहते हैं मौलाना मोहम्मद अली जो। ਲੋ ਜੀ 23 ਮਾਰਚ ਨੂੰ ਕੀ ਹੋਇਆ ਸੀ ਤੇ ਇਹ ਯਾਦਗਾਰ ਸਾਨੂੰ ਕੀ ਯਾਦ ਦਿਵਾਉਂਦੀ ਹੈ, ਇਹਦੇ ਹਵਾਲੇ ਨਾਲ ਅਸੀਂ ਲੋਕਾਂ ਕੋਲੋਂ ਪੁੱਛਿਆ ਹੈ। ਤੁਹਾਡੇ ਸਾਹਮਣੇ ਲੋਕਾਂ ਨੇ ਜਿਹੜੇ ਜਵਾਬ ਦਿੱਤੇ ਉਹ ਤੁਹਾਨੂੰ ਤੁਸੀਂ ਸੁਣ ਵੀ ਲਏ, ਵੇਖ ਵੀ ਲਏ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ 23 ਮਾਰਚ ਨੂੰ ਕਰਾਰਦਾਦ ਲਾਹੌਰ ਪਾਸ ਹੋਈ ਸੀ ਔਰ 1940 ਦੀ ਇਹ ਗੱਲ ਹੈ ਔਰ ਇਸ ਜਗ੍ਹਾ ਦੇ ਉੱਤੇ ਇਹਨੂੰ ਮਿੰਟੋ ਪਾਰਕ ਕਿਹਾ ਜਾਂਦਾ ਸੀ ਉਸ ਟਾਈਮ। ਇਸ ਜਗ੍ਹਾ ਦੇ ਉੱਤੇ ਉਹ ਕਰਾਰਦਾਦ ਲਾਹੌਰ ਪੇਸ਼ ਕੀਤੀ ਗਈ, ਜਿਹਨੂੰ ਬਾਅਦ ਦੇ ਵਿੱਚ ਕਰਾਰਦਾਦ ਪਾਕਿਸਤਾਨ ਵੀ ਕਿਹਾ ਗਿਆ। ਉਸ ਕਰਾਰਦਾਦ ਦੇ ਵਿੱਚ ਸਾਡੇ ਜਿਹੜੇ ਉਸ ਵਕਤ ਦੇ ਲੀਡਰ ਸਨ, ਸਾਡੇ ਪੁਰਖਾਂ ਨੇ ਇੱਕ ਨੀਂਹ ਰੱਖੀ, ਜਿਸ ਉਹ ਬੁਨਿਆਦ ਰੱਖੀ ਗਈ, ਜਿਸ ਬੁਨਿਆਦ ਦੇ ਤਹਿਤ ਫਿਰ ਅੱਗੋਂ ਪਾਕਿਸਤਾਨ ਵਾਸਤੇ ਕੋਸ਼ਿਸ਼ਾਂ ਕੀਤੀਆਂ ਗਈਆਂ। ਪਾਕਿਸਤਾਨ ਹਾਸਲ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੈ ਉਹਨਾਂ ਦੀ ਅਗਰ ਬੁਨਿਆਦ ਦੀ ਗੱਲ ਕੀਤੀ ਜਾਏ ਤਾਂ ਉਹ 1940 ਚ ਰੱਖੀ ਗਈ। ਇਹ ਸਾਨੂੰ ਉਸ ਚੀਜ਼ ਦੀ ਯਾਦ ਦਿਵਾਉਂਦੀ ਹੈ। ਇਹ ਯਾਦਗਾਰ 1960 ਤੋਂ ਬਾਅਦ ਇਸ ਤਮੀਰ ਕੀਤੀ ਗਈ, ਲੇਕਿਨ ਇਹ ਉਹ ਜਗ੍ਹਾ ਜਿਹੜੀ ਹੈ ਇਹ ਉਹ ਜਗ੍ਹਾ ਹੈ ਜਿੱਥੇ ਖਲੋ ਕੇ ਸਾਡੇ ਪੁਰਖਾਂ ਨੇ, ਸਾਡੇ ਵੱਡਿਆਂ ਨੇ ਪਾਕਿਸਤਾਨ ਹਾਸਲ ਕਰਨ ਦੀ ਬਕਾਇਦਾ ਜਦੋਜਹਿਦ ਦਾ ਆਗਾਜ਼ ਕੀਤਾ। ਤੇ ਇਸ ਜਗ੍ਹਾ ਤੇ ਇੱਕ ਜਲਸਾ ਹੋਇਆ ਸੀ, ਜਿਸ ਜਲਸੇ ਦੇ ਵਿੱਚ AK ਫਜ਼ਲੇ ਹੱਕ ਹੋਰਾਂ ਨੇ, ਜਿਨ੍ਹਾਂ ਨੂੰ ਸ਼ੇਰੇ ਬੰਗਾਲ ਵੀ ਕਿਹਾ ਜਾਂਦਾ ਹੈ, 1940 ਦੇ ਵਿੱਚ 23 ਮਾਰਚ 1940 ਨੂੰ ਇੱਕ ਕਰਾਰਦਾਦ ਪੇਸ਼ ਕੀਤੀ, ਜਿਹਨੂੰ ਕਰਾਰਦਾਦ ਲਾਹੌਰ ਕਿਹਾ ਗਿਆ, ਬਾਅਦ ਦੇ ਵਿੱਚ ਕਰਾਰਦਾਦ ਪਾਕਿਸਤਾਨ ਕਿਹਾ ਗਿਆ। ਔਰ ਇਸ ਹਵਾਲੇ ਦੇ ਨਾਲ ਸਾਡੀ ਕੌਮ ਨੂੰ, ਸਾਡੇ ਬੱਚਿਆਂ ਨੂੰ ਇਹਦੀ ਹਿਸਟਰੀ ਪੜ੍ਹਨੀ ਚਾਹੀਦੀ ਹੈ, ਇਹਦੇ ਬਾਰੇ 'ਚ ਜਾਣਨਾ ਚਾਹੀਦਾ ਹੈ। ਇਸ ਯਾਦਗਾਰ ਦਾ ਮਕਸਦ ਕੀ ਹੈ, ਇਹ ਸਾਨੂੰ ਕੀ ਯਾਦ ਦਿਵਾਉਂਦੀ ਹੈ, ਤਾਂ ਕਿ ਸਾਡੇ ਪੁਰਖਾਂ ਦੀ ਜਿਹੜੀ ਕੁਰਬਾਨੀ ਹੈ ਉਹਨੂੰ ਅਸੀਂ ਹਮੇਸ਼ਾ ਯਾਦ ਰੱਖੀਏ। ਸਾਨੂੰ ਇਜਾਜ਼ਤ ਦਿਓ, ਅਸੀਂ ਅਗਲੇ ਭੁੱਲ ਭੁਲੇਖੇ 'ਚ ਫਿਰ ਹਾਜ਼ਰ ਹੋਵਾਂਗੇ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਜਿਹਦੇ ਵਿੱਚ ਸ਼ੁਗਲ ਵੀ ਲੱਗੇਗਾ ਤੇ ਥੋੜੀ ਜਿਹੀ ਇਨਫੋਰਮੇਸ਼ਨ ਵੀ ਹੋਏਗੀ। ਤਬ ਤੱਕ ਰੱਬ ਰਾਖਾ।